ਸਲਾਮ, ਆਦਾਬ ਤੇ ਸਤਿ ਸ਼੍ਰੀ ਅਕਾਲ। ਤੁਸੀਂ ਜੁੜੇ ਹੋਏ ਹੋ ਪੰਜਾਬੀ ਰੇਡੀਓ USA ਦੇ ਨਾਲ। ਪੰਜਾਬੀ ਰੇਡੀਓ USA ਦੇ ਨੈਸ਼ਨਲ ਅਤੇ ਇੰਟਰਨੈਸ਼ਨਲ ਰੇਡੀਓ ਨੈਟਵਰਕਸ ਦੇ ਨਾਲ ਸਾਡੇ ਸਭ ਡਿਜੀਟਲ ਪਲੇਟਫਾਰਮਸ ਜਿਨ੍ਹਾਂ 'ਚ ਫੇਸਬੁੱਕ, YouTube, ਇੰਸਟਾਗ੍ਰਾਮ ਅਤੇ ਟਿਕਟੌਕ ਤੇ ਸਭ ਵੇਖਣ ਅਤੇ ਸੁਣਨ ਵਾਲਿਆਂ ਨੂੰ ਅਪਡੇਟ ਪਾਕਿਸਤਾਨ 'ਚ ਜੀ ਆਇਆਂ ਨੂੰ ਆਖਦੇ ਹਾਂ। ਮੈਂ ਹਾਂ ਆਪ ਸਭ ਦੇ ਨਾਲ ਮੌਜੂਦ ਪਰਵੀਨ ਮਸੂਦ ਤੇ ਮੇਰੇ ਨਾਲ ਸਾਥ ਦੇਣ ਲਈ ਮੌਜੂਦ ਨੇ ਮਸੂਦ ਮਲਿਕ ਜੀ। ਮਸੂਦ ਜੀ ਹੈ ਜੀ, ਬਹੁਤ ਧੰਨਵਾਦ ਪ੍ਰਵੀਨ। ਮੇਰੇ ਵੱਲੋਂ ਵੀ ਸਭ ਦਰਸ਼ਕਾਂ ਨੂੰ, ਸਭ ਸਰੋਤਿਆਂ ਨੂੰ ਦੋਵੇਂ ਹੱਥ ਜੋੜ ਕੇ ਸਲਾਮ, ਆਦਾਬ, ਸਤਿ ਸ਼੍ਰੀ ਅਕਾਲ, ਜੀ ਆਇਆਂ ਨੂੰ ਕਹਿੰਦੇ ਆ। ਅੱਜ ਦੇ ਅਪਡੇਟ ਪਾਕਿਸਤਾਨ 'ਚ ਪਾਕਿਸਤਾਨ ਦੇ ਨਾਲ ਜੁੜੀਆਂ ਵੱਡੀਆਂ ਖਬਰਾਂ ਦਾ ਇਹ ਬੁਲਟਨ ਲੈ ਕੇ ਅਸੀਂ ਮੰਡੇ ਟੂ ਫਰਾਈਡੇ ਤੁਹਾਡੀ ਸੇਵਾ ਦੇ ਵਿੱਚ ਹਾਜ਼ਰ ਹੁੰਦੇ ਹਾਂ, ਹਫ਼ਤੇ 'ਚ 5 ਦਿਨ। ਅੱਜ ਜਦੋਂ ਅਮਰੀਕਾ ਦੇ ਵਿੱਚ 28 ਜਨਵਰੀ ਸਾਲ 2026 ਦਾ ਦਿਨ ਡੁੱਬ ਚੁੱਕਿਆ ਹੈ ਔਰ ਪਾਕਿਸਤਾਨ 'ਚ 29 ਜਨਵਰੀ ਸਾਲ 2026 ਚੜ੍ਹ ਚੁੱਕਿਆ ਹੈ, ਆਪ ਸਭ ਨੂੰ ਜੀ ਆਇਆਂ ਨੂੰ ਕਹਿੰਦੇ ਆ। ਇਹ ਖਬਰਾਂ ਤੁਹਾਡੇ ਵਾਸਤੇ ਪੰਜਾਬੀ ਰੇਡੀਓ USA ਦੇ ਨੈਸ਼ਨਲ ਔਰ ਇੰਟਰਨੈਸ਼ਨਲ ਰੇਡੀਓ ਨੈਟਵਰਕ ਦੇ ਨਾਲ ਤੁਸੀਂ ਪੰਜਾਬੀ ਰੇਡੀਓ USA ਦੇ ਸਾਰੇ ਡਿਜੀਟਲ ਪਲੇਟਫਾਰਮ ਜਿਨ੍ਹਾਂ 'ਚ ਸਾਡਾ ਫੇਸਬੁੱਕ, YouTube, ਇੰਸਟਾਗ੍ਰਾਮ ਔਰ ਟਿਕਟੌਕ ਪਲੇਟਫਾਰਮ ਹੈ, ਉਹਦੇ ਤੇ ਵੀ ਦੇਖ ਔਰ ਸੁਣ ਸਕਦੇ ਹੋ। ਇਹਨਾਂ ਚੈਨਲ ਨੂੰ ਪਹਿਲਾਂ ਤੁਸੀਂ ਸਬਸਕ੍ਰਾਈਬ ਕਰੋ, ਘੰਟੀ ਦਾ ਬਟਨ ਦਬਾਓ, ਜੁਆਇਨ ਕਰੋ ਤਾਂ ਜੋ ਤੁਹਾਡੇ ਤੱਕ ਅਪਡੇਟਸ ਪਹੁੰਚ ਸਕਣ। ਤੇ ਜੇ ਇਹਨਾਂ ਖਬਰਾਂ ਨੂੰ ਸਪਾਂਸਰ ਕਰਨਾ ਹੋਏ ਤੇ ਉਹਦੇ ਲਈ ਸਾਡਾ ਟੈਲੀਫੋਨ ਨੰਬਰ ਹੈ ਜੀ 408 272 5500 4082725200। ਮਸੂਦ ਬਾਤ ਹੈ ਖਬਰਾਂ ਹਲੇ ਇਮਰਾਨ ਖਾਨ ਦੀ ਤਬੀਅਤ ਖਰਾਬੀ ਕਾਰਨ ਉਹਨੂੰ ਜੇਲ੍ਹ ਚੋਂ ਹਸਪਤਾਲ ਲਿਆ ਕੇ ਚੈੱਕਅਪ ਕਰਾਇਆ ਗਿਆ। ਨਾ ਭੈਣਾਂ ਨੂੰ ਦੱਸਿਆ ਗਿਆ ਨਾ ਕਿਸੇ ਹੋਰ ਨੂੰ। ਤੇ ਦੂਜੇ ਪਾਸੇ ਸ਼ਿਬਲੀ ਫਰਾਜ਼ ਤੇ ਉਮਰ ਅਯੂਬ ਨੇ ਪਾਰਟੀ ਦੀਆਂ ਸਿਆਸੀ ਕਮੇਟੀਆਂ ਛੱਡ ਦਿੱਤੀਆਂ। ਅਸਲ ਦੇ ਵਿੱਚ ਜੀ ਇਹ ਰੋਲਾ ਵਾਵਾ ਚਿਰ ਤੋਂ ਤੁਰਾ ਰਿਹਾ ਸੀਗਾ। ਇਮਰਾਨ ਖਾਨ ਦੀ ਅੱਖ ਖਰਾਬ ਹੋਣ ਦੀ ਖਬਰ ਵੀ ਅਸੀਂ ਦਿੱਤੀ ਸੀਗੀ। ਹੁਣ ਉੱਥੇ ਪਾਕਿਸਤਾਨੀ ਮੀਡੀਆ ਤੇ ਖਬਰਾਂ ਨੂੰ ਬਿਲਕੁਲ ਬਲੈਕ ਆਊਟ ਆ। ਨਾ ਇਮਰਾਨ ਖਾਨ ਦਾ ਨਾਂ ਲਿਆ ਜਾ ਸਕਦਾ, ਨਾ ਉਹਦੇ ਬਾਰੇ ਕੋਈ ਖਬਰ ਦਿੱਤੀ ਜਾ ਸਕਦੀ ਹੈ। ਔਰ ਫਿਰ ਫਰਵਰੀ ਦੀ 8 ਤਰੀਕ ਤੱਕ ਉਹਦੇ ਨਾਲ ਹਰ ਕਿਸਮ ਦੀ ਮੁਲਾਕਾਤ ਦੇ ਉੱਤੇ ਪਾਬੰਦੀ ਹੈ। ਜੇਲ੍ਹ 'ਚ ਉਹ ਕੇਸ ਹਾਲਤ 'ਚ ਆ। ਉਹਦੀਆਂ ਭੈਣਾਂ ਔਰ ਪਾਰਟੀ ਦੇ ਜਿਹੜੇ ਸਿਰਕੱਢਵੇਂ ਲੀਡਰ ਨੇ ਉਹ ਤਾਂ ਪਹਿਲਾਂ ਹੀ ਇੰਤਜ਼ਾਰ ਕਰ ਰਹੇ ਨੇ ਕਿ ਜੀ ਕੰਮ ਖਰਾਬ ਆ। ਬੜੇ ਪੱਕੇ ਇੱਕ ਕਹਿ ਲਵੋ ਕਿ ਜਰਨਲਿਸਟਿਕ ਸੋਰਸ ਦੇ ਨਾਲ ਅਸੀਂ ਦੱਸਿਆ ਸੀਗਾ ਕਿ ਅੱਖ ਦੀ ਖਰਾਬੀ ਹੈ ਜਿਹੜੀ ਉਹ ਹੈ। ਪਰ ਕਹਿ ਰਹੇ ਨੇ ਕਿ ਜੇਲ੍ਹ ਦੇ ਅੰਦਰ ਵੀ ਤੇ ਹਸਪਤਾਲ ਹੁੰਦਾ ਨਾ। ਜੇਲ੍ਹ ਦੇ ਅੰਦਰ ਜਿਹੜਾ ਹਸਪਤਾਲ ਆ, ਇਮਰਾਨ ਖਾਨ ਦੀ ਕਿਸੇ ਵਜ੍ਹਾ ਵੀ ਨਹੀਂ ਸਾਹਮਣੇ ਆਉਣ ਦਿੱਤੀ ਜਾ ਰਹੀ। ਤਬੀਅਤ ਇੰਨੀ ਵਿਗੜੀ ਕਿ ਜੇਲ੍ਹ ਦੇ ਅਮਲੇ ਨੇ ਕਿਹਾ ਕਿ ਜੀ ਇਹ ਹੱਥ ਪੈਰ ਖੜੇ ਜੇ ਤੇ ਹੁਣ ਇਹ ਦਵਾ ਦਵਾ ਹਸਪਤਾਲ ਲੈ ਜਾਓ, ਨਹੀਂ ਤੇ ਕੋਈ ਕੰਮ ਖਰਾਬ ਹੋ ਜਾਣਾ। ਤੇ ਰਾਤ ਦੇ ਹਨੇਰੇ 'ਚ ਕਹਿੰਦੇ ਨੇ ਕਿ ਜੇਲ੍ਹ ਦੇ ਵਿੱਚੋਂ ਲੈ ਕੇ ਇਮਰਾਨ ਖਾਨ ਨੂੰ ਹਸਪਤਾਲ ਆਏ, ਉੱਥੋਂ ਦਵਾ ਦਵ ਇਲਾਜ ਦਵਾ ਦਾਰੂ ਤੋਂ ਬਾਅਦ ਹਸਪਤਾਲੋਂ ਲੈ ਕੇ ਨਿਕਲ ਕੇ ਜੇਲ੍ਹ 'ਚ ਆਪਣਨ ਦੀ ਗੱਲ ਕੀਤੀ ਕਿ ਕਿਤੇ ਹਵਾਇਆ ਜਿਹੜੀ ਨਾ ਲੱਗ ਜੇ। ਹੁਣ ਪਾਰਟੀ ਹੈ ਜਿਹੜੀ ਉਹਨਾਂ ਨੇ ਆਖਿਆ ਕਿ ਜੀ ਇਹ ਕੀ ਤਰੀਕਾ ਹੈ, ਇੱਕ ਬੰਦੇ ਦੀ ਹਾਲਤ ਕਿਹੋ ਜਿਹੀ ਹੈ ਨਾ ਸਾਨੂੰ ਉਸ ਬਾਰੇ ਦੱਸਿਆ ਜਾ ਰਿਹਾ, ਉਹਨੂੰ ਬਿਮਾਰੀ ਕੀ ਹੈ ਉਹਦੇ ਤੇ ਕਿਹਾ ਜਾਂਦਾ ਕਿ ਜੀ ਬਿਲਕੁਲ ਠੀਕ ਹੈ। ਅਸੀਂ ਕਹਿੰਦੇ ਉਹਦੀ ਹਾਲਤ ਖਰਾਬ ਆ, ਸਾਨੂੰ ਮੁਆਇਨਾ ਨਹੀਂ ਦਿੱਤਾ ਜਾ ਰਿਹਾ। ਉਹਦੇ ਜਿਹੜੇ ਜ਼ਾਤੀ ਡਾਕਟਰ ਨੇ ਨਾ ਜਾਂ ਸ਼ੌਕਤ ਖਾਨਮ ਹਸਪਤਾਲ ਦੇ ਡਾਕਟਰ ਨੇ ਉਹਨਾਂ ਨੂੰ ਉਹਦੇ ਤੱਕ ਪਹੁੰਚ ਨਹੀਂ ਦਿੱਤੀ ਜਾ ਰਹੀ। ਹੁਣ ਐਸੀ ਕਿਹੜੀ ਐਮਰਜੈਂਸੀ ਬਣੀ ਹੈ ਕਿ ਜਿਹਦੇ 'ਚ ਇਮਰਾਨ ਖਾਨ ਨੂੰ ਜੇਲ੍ਹੋਂ ਚੁੱਕਿਆ ਔਰ ਹਸਪਤਾਲ ਲੈ ਗਏ ਔਰ ਨਾਲ ਹੀ ਫਿਰ ਕੁਝ ਘੰਟਿਆਂ ਬਾਅਦ ਜਿਹੜਾ ਉਹਦਾ ਵਾਪਸ ਲਾਇਆ ਔਰ ਹਸਪਤਾਲ ਜਦੋਂ ਲੈ ਕੇ ਗਏ ਤੇ ਪੂਰੇ ਇਸਲਾਮਾਬਾਦ ਸ਼ਹਿਰ ਦੀ ਕਹਿੰਦੇ ਨੇ ਕਿ ਅੱਧੀ ਰਾਤ ਤੋਂ ਬਾਅਦ ਨਾਕਾਬੰਦੀ ਹੋਈ ਔਰ ਲਾਲਾ ਮਚੀ ਰਹੀ ਔਰ ਹਸਪਤਾਲ ਮਰੀਜ਼ਾਂ ਨੂੰ ਵੀ ਨਹੀਂ ਆਉਣ ਦਿੱਤਾ ਗਿਆ। ਇਹ ਮਾਮਲੇ ਨੇ ਜਿਹੜੇ ਦੱਸ ਰਹੇ ਨੇ ਕਿ ਮਾਮਲੇ ਜੇਲ੍ਹ ਦੇ ਅੰਦਰ ਇਮਰਾਨ ਖਾਨ ਦੀ ਸਿਹਤ ਦੇ ਹਵਾਲੇ ਦੇ ਨਾਲ ਜ਼ਰਾ ਵਾਵਾ ਖਰਾਬ ਨੇ। ਪਰ ਉਹਨੇ ਦੋ ਟੋਕਿਆ ਕਿ ਜੀ ਮੈਂ ਮਰ ਜਾਣਾ, ਮੈਂ ਇਹਨਾਂ ਨਾਲ ਸਮਝੌਤਾ ਨਹੀਂ ਕਰਨਾ। ਉਹ ਹੁਣ ਉਸ ਪਾਸੇ ਤੁਰੀ ਜਾ ਰਿਹਾ, ਕਿਸੇ ਸਮਝੌਤੇ ਵਾਲੇ ਪਾਸੇ ਨਹੀਂ ਆ ਰਿਹਾ। ਦੂਜਾ ਕੰਮ ਇਹ ਹੋਇਆ ਕਿ ਇਮਰਾਨ ਖਾਨ ਨੇ ਜੇਲ੍ਹ ਦੇ ਵਿੱਚੋਂ ਮਹਿਮੂਦ ਖਾਨ ਅਚਕਜ਼ਈ ਹੋਣੇ ਜਿਹੜੇ ਉਹਨਾਂ ਨੂੰ ਕਿਉਂਕਿ ਪ੍ਰਧਾਨਗੀ ਦੇਤੀ ਸਰਕਾਰ ਮੁਖਾਲਫ ਧੜੇ ਦੀ, ਜਿਹਦੇ ਤੋਂ ਬਾਅਦ ਸੈਨੇਟ ਦੇ ਵਿੱਚ ਇਮਰਾਨ ਖਾਨ ਦੀ ਪਾਰਟੀ ਦੇ ਜਿਹੜੇ ਪ੍ਰਧਾਨ ਸਨ ਉਹ ਸਨ ਸ਼ਿਬਲੀ ਫਰਾਜ਼ ਹੋਣੇ, ਅਹਿਮਦ ਫਰਾਜ਼ ਹੋਣਾ ਦੇ ਮੁੰਡੇ ਨੇ, ਔਰ ਨੈਸ਼ਨਲ ਅਸੈਂਬਲੀ ਹੈ ਜਿਹੜੀ ਉਹ ਸਨ ਉਮਰ ਅਯੂਬ ਹੋਣੇ। ਉਹ ਦੋਵਾਂ ਨੇ ਇਕੱਠਿਆਂ ਹੋ ਕੇ ਜਿਹੜੀ ਆਪਣੀ ਪਾਰਟੀ ਹੈ ਉਹਦੀਆਂ ਸਿਆਸੀ ਕਮੇਟੀਆਂ ਜਿਹੜੀਆਂ ਬਹੁਤ ਸਾਰੇ ਫੈਸਲੇ ਕਰਦੀਆਂ ਨੇ, ਇhtਜਾਜ ਕਰਨਾ ਹੈ, ਕਿਹਨੂੰ ਟਿਕਟ ਦੇਣਾ ਹੈ, ਕਿਹਨੂੰ ਨਹੀਂ ਦੇਣਾ, ਇਹ ਬੰਦਾ ਜਿਹੜਾ ਇਹਨੂੰ ਚੌਕਸ ਭੇਜਣਾ, ਇਹ ਪਾਰਟੀ ਦੇ ਖਿਲਾਫ ਤੁਰ ਰਿਹਾ, ਇਹ ਪਾਰਟੀ ਦੇ ਵਿੱਚ ਹੈ ਪਰ ਪਾਰਟੀ ਦੀ ਮੰਨਣ ਨਹੀਂ ਰਿਹਾ। ਕਿਉਂਕਿ ਇਹ ਫੈਸਲੇ ਕਰਨ ਦੇ ਕੋਈ ਇਖਤਿਆਰ ਆ ਨਾ, ਜਿਹੜਾ ਇਖਤਿਆਰ ਜਿਹੜੇ ਸਨ ਉਹਨਾਂ ਤੋਂ ਵੀ ਅਸਤੀਫਾ ਦੇ ਦਿੱਤਾ ਹੈ। ਬਹੁਤ ਅੰਦਰ ਦੇ ਜ਼ਰੀਏ ਦੱਸਣ ਦੇ ਨੇ ਕਿ ਪਹਿਲਾਂ ਹੀ ਉਮਰ ਅਯੂਬ ਨੇ ਇਹ ਕਹਿਤਾ ਸੀ ਕਿ ਦੇਖੋ ਜੀ ਇਹ ਇਮਰਾਨ ਖਾਨ ਨੇ ਜੇਲ੍ਹ 'ਚ ਬਹਿ ਕੇ ਬਹੁਤ ਗਲਤ ਫੈਸਲਾ ਕੀਤਾ ਆ ਕਿ ਅਸੀਂ ਡਾਂਗਾ ਸੋਟੇ ਖਾਦੇ, ਅਸੀਂ ਨਾ ਐਲ ਹੋਏ, ਅਸੀਂ ਹਕੂਮਤੀ ਦਬਾਅ ਬਰਦਾਸ਼ਤ ਕਰਨ ਦੇ। ਪਰ ਉਹਨਾਂ ਨੇ ਇੱਕ ਵੱਖਰੀ ਸਿਆਸੀ ਪਾਰਟੀ ਦੇ ਲੀਡਰ ਨੂੰ ਇਹ ਆਖਿਆ ਕਿ ਠੀਕ ਹੈ ਸਾਡੇ ਥਾਂ ਪ੍ਰਧਾਨਗੀ ਜਿਹੜੀ ਤੂੰ ਲੈ ਲੈ, ਔਰ ਆਪਣੇ ਸਾਰੇ ਨਸਭਜ ਕਰਨ ਵਾਲੇ ਉਹਨਾਂ ਵਾਸਤੇ ਆਵਾਜ਼ ਚੁੱਕਣ ਵਾਲੀ ਜਿਹੜੀ ਲੀਡਰਸ਼ਿਪ ਆ ਉਹਨੂੰ ਨਜ਼ਰਅੰਦਾਜ਼ ਕਰ ਦਿੱਤਾ। ਜੇਲ੍ਹ ਦੇ ਵਿੱਚ ਇੱਕ ਕੈਦ ਬੰਦਾ ਜਿਹੜਾ ਉਹਦੇ ਨਾਲ ਗਿਲਾ ਸ਼ਿਕਵਾ ਹੋਣਾ ਨਹੀਂ ਚਾਹੀਦਾ, ਪਰ ਉਸ ਗਿਲੇ ਸ਼ਿਕਵੇ ਨੂੰ ਮੁੱਢ ਬਣਾ ਕੇ ਇਹਨਾਂ ਦੋਵਾਂ ਨੇ ਪਾਰਟੀ ਆਖਿਆ ਅਸੀਂ ਇਮਰਾਨ ਖਾਨ ਦੇ ਕਾਰਕੁਨਾਂ ਹੀ, ਉਹਦੇ ਸਿਪਾਹੀਆਂ ਹੀ, ਉਹਨਾਂ ਦੇ ਵਾਸਤੇ ਮੌਜੂਦ ਆ ਦਿਸ ਐਂਡ ਦੈਟ, ਪਰ ਅਸੀਂ ਪਾਰਟੀ ਦੀਆਂ ਸਿਆਸੀ ਕਮੇਟੀਆਂ ਤੋਂ ਅਸਤੀਫਾ ਦੇਣੇ। ਜਸਟਿਸ ਮੋਹਸਨ ਅਖਤਰ ਕਿਆਨੀ ਨੇ ਚੀਫ ਜਸਟਿਸ ਇਸਲਾਮਾਬਾਦ ਹਾਈ ਕੋਰਟ ਤੇ ਨੁਕਤਾਚੀਨੀ ਕਰਦਿਆਂ ਆਖਿਆ ਹੈ ਕਿ ਐਸੇ ਜੱਜ ਡੈਪੂਟੇਸ਼ਨ ਤੇ ਲਾ ਦਿੱਤੇ ਨੇ ਜੋ ਬਗੈਰ ਗਵਾਹਾਂ ਤੋਂ ਫੈਸਲੇ ਦੇ ਰਹੇ। ਤੁਹਾਨੂੰ ਪਤਾ ਹੈ ਕਿਹੜੇ ਜੱਜ ਦੇ ਬਾਰੇ ਉਹਨਾਂ ਦੇ ਕਮੈਂਟ ਨੇ? ਚੀਫ ਜਸਟਿਸ ਹੋਣਾ ਦੇ ਬਾਰੇ ਨੇ ਜੀ। ਚੀਫ ਜਸਟਿਸ ਹੋਣਾ ਦੇ ਬਾਰੇ, ਪਰ ਡੈਪੂਟੇਸ਼ਨ ਤੇ ਕਿਹੜੇ ਜੱਜ ਲਾਏ ਇਹ ਪਤਾ ਤੁਹਾਨੂੰ?
ਤੁਸੀਂ ਡਿਟੇਲ ਜੀ ਮੈਂ ਦੱਸਣਾ ਇਹ ਜੀ ਇਮਾਨ ਮਜ਼ਾਰੀ ਔਰ ਹਾਦੀ ਚੱਠਾ ਹੋਣਾ ਦਾ ਫੈਸਲਾ ਜਿਹੜੇ ਜੱਜ ਨੇ ਸੁਣਾਇਆ ਨਾ ਅਫਜ਼ਲ ਮਜੋਕਾ ਜਿਹੜੇ ਇਸਲਾਮਾਬਾਦ ਹਾਈ ਕੋਰਟ ਦੀ ਮਤਹਿਤ ਅਦਾਲਤਾਂ ਦੇ ਵਿੱਚ ਜੱਜ ਨੇ ਜਿਨ੍ਹਾਂ ਨੂੰ ਲਾਹੌਰ ਤੋਂ ਡੈਪੂਟੇਸ਼ਨ ਲਿਆ ਕੇ ਤੇ ਜਸਟਿਸ ਡੋਗਰ ਹੋਣੇ ਜਿਹੜੇ ਕਿ ਆ ਵੀ ਲਾਹੌਰ ਹਾਈ ਕੋਰਟ ਦੀ ਲਿਸਟ ਦੇ ਵਿੱਚ ਸਨੈਟੀ ਦੇ ਮਾਮਲੇ 'ਚ 15ਵੇਂ ਨੰਬਰ ਤੇ ਸਨ। ਉੱਥੋਂ ਪਹਿਲਾਂ ਇਸਲਾਮਾਬਾਦ ਹਾਈ ਕੋਰਟ ਟ੍ਰਾਂਸਫਰ ਕੀਤਾ ਗਿਆ, ਫਿਰ ਉਸ ਤੋਂ ਬਾਅਦ 26ਵੇਂ ਬਦਲਾਅ ਤੋਂ ਬਾਅਦ ਉਹਨਾਂ ਨੂੰ ਰੈਗੂਲਰ ਕੀਤਾ ਗਿਆ, ਫਿਰ ਉਹਨਾਂ ਨੂੰ ਇਸ ਟਾਈਮ ਚੀਫ ਜਸਟਿਸ ਇਸਲਾਮਾਬਾਦ ਹਾਈ ਕੋਰਟ ਬਣਾ ਦਿੱਤਾ ਗਿਆ ਔਰ ਉਹਨਾਂ ਤੋਂ ਢੇਰ ਸੀਨੀਅਰ ਜਿਹੜੇ ਸਨ ਉਹਨਾਂ ਨੂੰ ਖੁੱਡੇ ਲੈਣ ਲਾ ਦਿੱਤਾ ਗਿਆ, ਜਿਨ੍ਹਾਂ ਚੋਂ ਇਹ ਵੀ ਇੱਕ ਜੱਜ ਨੇ। ਉਹਨਾਂ ਨੇ ਇਹ ਆਖਿਆ ਕਿ ਜੀ ਇਹ ਕੰਮ ਜਿਹੜਾ ਹੈ ਖਰਾਬ ਕੀਤਾ ਗਿਆ, ਇਹ ਸਰਾਸਰ ਧੱਕਾ ਕੀਤਾ ਗਿਆ, ਜ਼ਿਆਦਤੀ ਕੀਤੀ ਗਈ ਹੈ। ਜਿਹੜੇ ਜੱਜ ਲੈ ਕੇ ਆਏ ਨੇ ਉਹਨਾਂ ਨੂੰ ਇਹ ਨਹੀਂ ਪਤਾ ਕਿ ਕੇਸ ਦਾ ਫੈਸਲਾ ਕੀ ਕਰਨਾ ਹੈ, ਉਹਨਾਂ ਦੀ ਜਿਹੜੀ ਟ੍ਰੇਨਿੰਗ ਹੈ ਉਹ ਤੇ ਘੱਟੋ ਘੱਟ ਕਰਾਓ। ਉਹਨਾਂ ਨੇ ਵਕੀਲਾਂ ਨੂੰ ਕਿਹਾ ਕਿ ਇਹ ਹੁਣ ਜਿਹੜਾ ਫੈਸਲਾ ਕੀਤਾ ਹੈ ਇਸ ਜੱਜ ਨੇ, ਕਤਲ ਦਾ ਇੱਕ ਮੁਕੱਦਮਾ, ਉਹਦੇ ਚ ਇੱਕ ਬੰਦਾ ਜਿਹੜਾ ਉਹ ਗ੍ਰਿਫਤਾਰ ਆ, ਉਹਦਾ ਟ੍ਰਾਇਲ ਹੋਰ ਆ ਔਰ ਉਹਦਾ ਜਿਹੜਾ ਕ੍ਰਾਸ ਵਰਜਨ ਆ ਉਹ ਹੋਰ ਆ। ਗਵਾਹੀਆਂ ਨੇ ਜਿਹੜੀਆਂ ਕ੍ਰਾਸ ਵਰਜਨ ਚ ਪੇਸ਼ ਕੀਤੀਆਂ ਜਾ ਰਹੀਆਂ, ਉਹਨਾਂ ਆਖਿਆ ਕਿ ਗਵਾਹੀਆਂ ਨੇ ਜਿਹੜੀਆਂ ਇਹ ਪੇਸ਼ ਹੀ ਨਹੀਂ ਕੀਤੀਆਂ ਗਈਆਂ, ਇਹਨਾਂ ਦਾ ਹਵਾਲਾ ਦਿੱਤਾ ਗਿਆ, ਹਵਾਲੇ ਦੇ ਉੱਤੇ ਕਿਦਾਂ ਇਹ ਫੈਸਲਾ ਦੇ ਦਿੱਤਾ ਗਿਆ। ਇਸ ਕਰਕੇ ਸਾਰੇ ਵਕੀਲ ਇਕੱਠੇ ਹੋਵੋ, ਤੁਸੀਂ ਸਿਆਣੇ ਬਿਆਣੇ ਜੇ, ਕਾਨੂੰਨ ਦੇ ਮੁਤਾਬਕ ਆ ਕੇ ਬਹਿਸਾਂ ਕਰਦੇ ਜੇ, ਕਾਨੂੰਨ ਦੇ ਜਾਣੂ ਜੇ, ਜਾ ਕੇ ਚੀਫ ਜਸਟਿਸ ਇਸਲਾਮਾਬਾਦ ਹਾਈ ਕੋਰਟ ਨੂੰ ਦੱਸੋ ਕਿ ਜਿਹੜੇ ਜੱਜ ਲਾਉਣ ਡਿਆ ਆ ਉਹਨਾਂ ਦੀ ਨਲਾਇਕੀ ਦੇ ਉੱਤੇ ਪਰਦੇ ਪਾਉਣ ਦੀ ਬਜਾਏ ਉਹਨਾਂ ਨੂੰ ਇੰਨੀ ਕਿ ਟ੍ਰੇਨਿੰਗ ਦਿਵਾ ਲੇ ਕਿ ਉਹ ਪਹਿਲਾਂ ਬਹਿਸਾਂ ਸੁਣਨ ਦੇ ਜਿਰਾ ਕਰਨ, ਉਸ ਤੋਂ ਬਾਅਦ ਫੈਸਲੇ ਦੇਣ। ਇੱਥੇ ਐਸੇ ਜੱਜ ਲਾ ਦਿੱਤੇ ਗਏ ਨੇ ਕਿ ਜਿਹੜੇ ਕਹਿੰਦੇ ਨੇ ਚੋਰ ਨਾਲੋਂ ਪੰਡ ਕਾਲੀ ਦਵਾ ਦਾ ਫੈਸਲੇ ਸੁਣਾਉਣੇ ਆ, ਗਵਾਹ ਵੀ ਨਹੀਂ ਭੁਗਤਾਉਣ ਦੇ ਔਰ ਫੈਸਲੇ ਵੀ ਦੇਈ ਆਂਡੇ ਨੇ। ਕੀ ਕਰੋਗੇ ਇਹੋ ਜਿਹੇ ਜੱਜਾਂ ਦਾ? ਇਹ ਤੇ ਇਨਸਾਫ ਦੇ ਨਾਲ ਜ਼ੁਲਮ ਹੈ, ਇਨਸਾਫ ਦਾ ਕਤਲ ਆ। ਸੋ ਬੜੇ ਗਰਮ ਨੇ ਜਿਹੜੇ ਉਹ ਹੈ ਜਸਟਿਸ ਮੋਹਸਨ ਅਖਤਰ ਕਿਆਨੀ ਹੋਣੇ ਔਰ ਉਹਨਾਂ ਨੇ ਬੜੇ ਸਖਤ ਰਿਮਾਰਕਸ ਦਿੱਤੇ ਔਰ ਉਹਨਾਂ ਨੇ ਵਕੀਲਾਂ ਨੂੰ ਕਿਹਾ ਕਿ ਜਾਓ ਜਾ ਕੇ ਚੀਫ ਜਸਟਿਸ ਦੇ ਚੈਂਬਰ 'ਚ ਉਹਨੂੰ ਮਿਲੋ ਔਰ ਉਹਨੂੰ ਦੱਸੋ ਕਿ ਜਿਹੜੇ ਜਿਹੜੇ ਨਮੂਨੇ ਲਿਆ ਕੇ ਉਹਨੇ ਲਾ ਦਿੱਤੇ ਨੇ ਉਹ ਕਿਹੋ ਜਿਹੇ ਫੈਸਲੇ ਕਰ ਰਹੇ ਜੀ। ਪਾਕਿਸਤਾਨੀ ਸਰਕਾਰ ਨੇ ਦੂਜੇ ਦੇਸ਼ਾਂ 'ਚ ਵਸਦੇ ਪਾਕਿਸਤਾਨੀਆਂ ਲਈ ਐਮਰਜੈਂਸੀ ਟਰੈਵਲ ਡਾਕੂਮੈਂਟ ਡਿਜੀਟਲ ਕਰ ਦਿੱਤੇ। ਅਸਲ ਦੇ ਵਿੱਚ ਪ੍ਰਵੀਨ ਕਿਸੇ ਪਾਕਿਸਤਾਨੀ ਸ਼ਹਿਰੀ ਦਾ ਦੂਸਰੇ ਮੁਲਕ 'ਚ ਰਹਿੰਦੇ ਆ ਪਾਸਪੋਰਟ ਗਵਾਚ ਜਾਂਦਾ ਸੀਗਾ, ਕੋਈ ਖੋਹ ਲੈਂਦਾ ਸੀਗਾ ਜਾਂ ਕੋਈ ਅਬੀ-ਨਬੀ ਹੁੰਦਾ ਜਾਂ ਐਕਸਪਾਇਰ ਹੋ ਜਾਂਦਾ ਸੀਗਾ, ਐਮਰਜੈਂਸੀ 'ਚ ਕਿਸੇ ਖੁਸ਼ੀ 'ਚ ਕਿਸੇ ਗਮ 'ਚ ਉਹਨੂੰ ਪਾਕਿਸਤਾਨ ਜਾਣਾ ਪੈਂਦਾ ਸੀ। ਉਹਦੇ ਵਾਸਤੇ ਟਰੈਵਲ ਡਾਕੂਮੈਂਟਸ ਨੇ ਜਿਹੜੇ ਉਹਨਾਂ ਦੀ ਵੈਰੀਫਿਕੇਸ਼ਨ ਜ਼ਰੂਰੀ ਹੁੰਦੀ ਸੀ। ਉਹ ਪਹਿਲਾਂ ਜੀ ਦਫ਼ਤਰੇ ਖਾਰਜਾ ਭੇਜੋ, ਫਿਰ ਉਥੋਂ ਪਾਸਪੋਰਟ ਆਫਿਸ ਜਾਏ, ਉਹਨਾਂ ਨੇ ਨਾਦਰਾ ਤੋਂ ਵੈਰੀਫਾਈ ਕਰਨਾ ਹੈ, ਫਿਰ ਉਸ ਤੋਂ ਬਾਅਦ ਕਾਗਜ਼ ਆਏਗਾ, ਫਿਰ ਤੁਸੀਂ ਅੰਗੂਠਿਆਂ ਦੇ ਨਿਸ਼ਾਨ ਲਾਓਗੇ, ਤਸਦੀਕਾਂ ਹੋਣਗੀਆਂ, ਫਿਰ ਜਾਓਗੇ ਔਰ ਫਿਰ ਵੀ ਤੁਹਾਨੂੰ ਇਹ ਡਾਕੂਮੈਂਟਸ ਨੇ ਜਿਹੜੇ ਆਰਜ਼ੀ ਤੌਰ ਤੇ ਹੋਣਗੇ ਕਿ ਪਾਕਿਸਤਾਨ 'ਚ ਹਫਤਾ ਠਹਿਰ ਸਕਦੇ ਜੀ, 10 ਦਿਨ ਠਹਿਰ ਸਕਦੇ ਜੀ, ਅੱਗੇ ਫਿਰ ਲੀਗਲ ਕੰਧ ਜਿਹੜੀ ਉਹ ਖਲੋਤੀ ਹੈ। ਪਾਸਪੋਰਟ ਆ ਜਿਹੜਾ ਉਹਦੇ ਆਉਣ 'ਚ ਟਾਈਮ ਲੱਗਣਾ। ਸੋ ਇਹ ਮੈਨੂਅਲ ਜਿਹੜਾ ਕੰਮ ਸੀਗਾ ਉਹਨਾਂ ਨੇ ਆਖਿਆ ਕਿ ਸਾਰਾ ਕਰ ਦਿੱਤਾ ਹੈ ਆਨਲਾਈਨ। ਹੁਣ ਜਾ ਕੇ ਆਨਲਾਈਨ ਡਿਜੀਟਲਾਈਜ਼ ਸਭ ਕੁਝ ਉਹਨਾਂ ਨੇ ਅਪਲਾਈ ਕਰਨਾ ਹੈ, ਡਿਜੀਟਲਾਈਜ਼ ਤੁਸੀਂ ਸਾਰਾ ਪ੍ਰੂਫ ਦੇਣਾ ਔਰ ਉਸ ਤੋਂ ਬਾਅਦ ਕੁਝ ਦੇਰ ਵਾਸਤੇ ਤੁਹਾਨੂੰ ਇਹ ਟਰੈਵਲ ਦਾ ਕਹਿ ਲਵੋ ਕਿ ਪਰਮਿਸ਼ਨ ਹੈ ਜਿਹੜੀ ਜਾਂ ਇਜਾਜ਼ਤ ਹੈ ਜਿਹੜੀ ਉਹ ਲੱਭ ਜਾਏਗੀ। ਪਰ ਇਹ ਪਾਸਪੋਰਟ ਦਾ ਆਲਟਰਨੇਟ ਨਹੀਂ ਹੈ ਕਿ ਤੁਹਾਡੇ ਕੋਲ ਪਾਸਪੋਰਟ ਨਹੀਂ ਹੈ, ਇਹ ਕੋਈ ਐਮਰਜੈਂਸੀ ਬਣ ਗਈ ਹੈ। ਐਮਰਜੈਂਸੀ ਦੀ ਡਿਊਰੇਸ਼ਨ ਹੈ ਜਿਹੜੀ ਉਹਦੇ ਵਾਸਤੇ 5-7 ਦਿਨ ਹੋਣਗੇ, ਬਾਕੀ ਖੁੱਲੇ ਡੁੱਲੇ ਜਿਹੜਾ ਤੁਸੀਂ ਸਫ਼ਰ ਕਰਨਾ ਉਹਦੇ ਲਈ ਪਾਸਪੋਰਟ ਹੋਣਾ ਹੀ ਜ਼ਰੂਰੀ ਹੈ ਜੀ। ਜਿਨ੍ਹਾਂ ਲੋਕਾਂ ਨੇ 2025 ਚ ਹਜ ਕੀਤਾ ਹੈ, ਐਸੇ ਹਾਜੀਆਂ ਨੂੰ 3 ਅਰਬ ਰੁਪਇਆ ਵਾਪਸ ਕਰ ਦਿੱਤਾ ਹੈ। ਧਾਰਮਿਕ ਮਾਮਲਿਆਂ ਦੇ ਫੈਡਰਲ ਵਜ਼ੀਰ ਦਾ ਬਿਆਨ। ਜੀ ਬਿਲਕੁਲ ਜੀ, ਇਹ ਧਾਰਮਿਕ ਮਾਮਲਿਆਂ ਦੇ ਫੈਡਰਲ ਵਜ਼ੀਰ ਨੇ ਸਰਦਾਰ ਮੁਹੰਮਦ ਯੂਸਫ। ਉਹਨਾਂ ਨੇ ਆਖਿਆ ਕਿ ਸਾਲ 2025 ਯਾਨੀ ਪਿਛਲੇ ਸਾਲ ਜਿਨ੍ਹਾਂ ਨੇ ਹਜ ਵਾਸਤੇ ਦਰਖਾਸਤਾਂ ਦਿੱਤੀਆਂ ਸੀਗੀਆਂ ਹੁਣ ਤੇ 26 ਵਾਸਤੇ ਵੀ ਆ ਗਈਆਂ ਔਰ ਕੰਮ ਰੇੜ ਪਿਆ ਆ। ਉਸ ਤੋਂ ਬਾਅਦ ਸਰਕਾਰ ਨੇ ਕਿਹਾ ਸੀਗਾ ਕਿ ਜੀ ਅਸੀਂ ਸਾਊਦੀ ਅਰਬ ਦੀ ਸਰਕਾਰ ਨਾਲ ਜਿਹੜਾ ਸਮਝੌਤਾ ਕੀਤਾ ਹੈ ਨਾ ਉਹਦੇ ਵਿੱਚ ਕੁਝ ਰੇਟ ਘਟੇ ਨੇ ਜਿਹਦਾ ਇਨਸੈਂਟਿਵ ਇਹਨਾਂ ਹਾਜੀਆਂ ਨੂੰ ਦਾਂਗੇ। ਉਹਨਾਂ ਨੇ ਆਖਿਆ ਕਿ ਸਰਕਾਰੀ ਸਕੀਮ ਰਾਹੀਂ ਹਜ ਕਰਨ ਵਾਲੇ ਇਹਨਾਂ ਹਾਜੀਆਂ ਨੂੰ ਅਸੀਂ 12,000 ਰੁਪਏ ਤੋਂ ਲੈ ਕੇ ਕੁਝ ਐਸੇ ਵੀ ਨੇ ਜਿਨ੍ਹਾਂ ਨੂੰ 1,10,000 ਰੁਪਇਆ ਵਾਪਸ ਦਿੱਤਾ ਆ ਔਰ ਇਹ 75% ਹਾਜੀਆਂ ਨੂੰ ਇਹ ਵਾਪਸੀ ਹੈ ਜਿਹੜੀ ਇਹਦੇ ਤੋਂ ਬਾਅਦ ਖਜ਼ਾਨੇ ਚੋਂ 3.5 ਅਰਬ ਰੁਪਏ ਨੇ ਜਿਹੜੇ ਉਹ ਇਹਨਾਂ ਨੂੰ ਵਾਪਸ ਕੀਤੇ ਗਏ ਨੇ। ਨਾਲ ਹੀ ਉਹਨਾਂ ਨੇ ਆਖਿਆ ਕਿ ਇਸ ਵਾਰ ਸਾਡੀ ਹਜ ਦੀ ਵਜ਼ਾਰਤ ਹੈ ਜਿਹੜੀ ਉਹਨੂੰ ਸਾਊਦੀ ਅਰਬ ਦੀ ਸਰਕਾਰ ਨੇ ਕਿਹਾ ਕਿ ਤੁਸੀਂ ਐਕਸੀਲੈਂਸ ਕੰਮ ਕੀਤਾ ਹੈ, ਬਿਲਕੁਲ ਐਕਸੀਲੈਂਟ ਕੀਤਾ ਹੈ, ਸਾਨੂੰ ਐਕਸੀਲੈਂਸ ਅਵਾਰਡ ਹੈ ਜਿਹੜਾ ਉਹ ਦਿੱਤਾ ਗਿਆ ਆ ਸਾਊਦੀ ਅਰਬ ਦੀ ਸਰਕਾਰ ਵੱਲੋਂ। ਫਿਰ ਉਹਨਾਂ ਨੇ ਇਹ ਵੀ ਦੱਸਿਆ ਕਿ ਹੁਣ ਪ੍ਰਵੀਨ ਜਦੋਂ ਹਾਜੀਆਂ ਨੇ ਹਜ ਤੇ ਜਾਣਾ ਹੁੰਦਾ ਹੈ ਨਾ, ਜਿਹੜੇ ਕਰਾਚੀ 에ਅਰਪੋਰਟ ਤੋਂ ਜਾਂਦੇ ਨੇ ਉਹਨਾਂ ਦੀ ਉੱਥੇ ਇਮੀਗ੍ਰੇਸ਼ਨ ਹੋ ਜਾਂਦੀ, ਉੱਥੇ ਚੈਕਿੰਗ ਹੋ ਜਾਂਦੀ, ਉਹਨਾਂ ਜਹਾਜ਼ 'ਚ ਬਹਿਣਾ, ਸਾਊਦੀ ਅਰਬ ਜਦੋਂ ਉਤਰਨਾ ਤੇ ਫਿਰ ਉਹਨਾਂ ਨੂੰ ਕਿਸੇ ਇਮੀਗ੍ਰੇਸ਼ਨ ਕਾਊਂਟਰ ਕਿਤੇ ਜਾਣ ਦੀ ਲੋੜ ਨਹੀਂ, ਬੈਗ ਫੜਨਾ ਚਲੇ ਜਾਣਾ ਆ। ਇਹ ਕੰਮ ਜਿਹੜਾ ਮੁੱਕ ਗਿਆ। ਹੁਣ ਉਹ ਕਹਿੰਦੇ ਨੇ ਕਿ ਅਸੀਂ ਇਸਲਾਮਾਬਾਦ 'ਚ ਵੀ ਇਹ ਕੰਮ ਕਰ ਦਿੱਤਾ ਤੇ ਕੋਸ਼ਿਸ਼ ਕਰ ਰਹੇ ਹਾਂ ਕਿ ਲਾਹੌਰ ਸਮੇਤ ਪਿਸ਼ਾਵਰ, ਕੋਇਟਾ ਜਾਂ ਜਿੰਨੇ ਵੱਡੇ 에ਅਰਪੋਰਟ ਨੇ ਉਹਨਾਂ ਦੇ ਉੱਤੇ ਵੀ ਇਹ ਸਹੂਲਤ ਹੈ ਜਿਹੜੀ ਹਾਜੀਆਂ ਨੂੰ ਦੇ ਦਈਏ। ਵੇਖੋ ਇਹ ਸਾਲ 2026 'ਚ ਸਰਕਾਰ ਕਰਨ 'ਚ ਕਾਮਯਾਬ ਹੁੰਦੀ ਹੈ ਜਾਂ ਨਹੀਂ ਹੁੰਦੀ। ਸਾਰੇ ਦੱਸਦੇ ਇਹ ਹੈ ਕਿ ਪਾਕਿਸਤਾਨੀ ਸਰਕਾਰ ਦੇ ਖਜ਼ਾਨੇ 'ਚ ਗਿਆ ਪੈਸਾ ਅੱਜ ਤੱਕ ਵਾਪਸ ਨਹੀਂ ਮੁੜਿਆ। ਵਾਧੂ ਟੈਕਸ ਦੇ ਦਿੱਤਾ ਗਿਆ ਹੋਵੇ ਤੇ ਉਹ ਵੀ ਕਦੀ ਵਾਪਸ ਨਹੀਂ ਲੱਭਾ। ਕੰਪਨਸੇਟ ਹੁੰਦੀ ਹੈ, ਐਡਜਸਟਮੈਂਟ ਹੁੰਦੀ ਹੈ, ਪਰ ਇਹ ਪਹਿਲਾ ਮੌਕਾ ਹੈ ਕਿ ਸਰਕਾਰੀ ਛਤਰੀ ਥੱਲੇ ਹੋਣ ਵਾਲੇ ਕਿਸੇ ਕੰਮ 'ਚ ਚਲੋ ਰੱਬ ਦਾ ਖੌਫ ਹੀ ਸਹੀ ਗਏ, ਰੱਬ ਦੇ ਪਰੋਣੇ ਨੇ ਡਰਦੇ ਨਹੀਂ ਸੀ ਕਿਸੇ ਸੂਰਤ ਪਰ ਇਸਲਾਣਾ ਯੋਗ ਕੰਮ ਹੈ। ਇਹ ਕਹਿੰਦੇ ਨੇ ਕਿ ਇਹ 3.5 ਅਰਬ ਤੋਂ ਵੱਧ ਆ ਜਿਹੜਾ ਇਹ 75% ਹਾਜੀਆਂ ਨੂੰ ਵਾਪਸ ਕਰ ਦਿੱਤਾ ਗਿਆ ਹੈ ਜੀ। T20 ਵਰਲਡ ਕੱਪ ਖੇਡਣਾ ਹੈ ਕਿ ਨਹੀਂ, ਪਾਕਿਸਤਾਨ ਸ਼ੁੱਕਰਵਾਰ ਜਾਂ ਸੋਮਵਾਰ ਨੂੰ ਐਲਾਨ ਕਰੇਗਾ। ਇਹ ਕੀ ਰੋਲਾ?
ਇਹ ਜੀ ਪਾਕਿਸਤਾਨ ਦੇ ਜਿਹੜੇ ਕ੍ਰਿਕਟ ਬੋਰਡ ਦੇ ਪ੍ਰਧਾਨ ਨੇ ਮੋਹਸਨ ਨਕਵੀ ਹੋਣੇ, ਜਿਹੜੇ ਕਿ ਫੈਡਰਲ ਇੰਟੀਰੀਅਰ ਮਿਨਿਸਟਰ ਵੀ ਨੇ। ਜ਼ਾਹਿਰ ਹੈ ਬੰਗਲਾਦੇਸ਼ ਦੇ ਨਾਲ ਪਾਕਿਸਤਾਨ ਦੇ ਅੱਜ ਕੱਲ ਮਾਮਲੇ ਬਹੁਤ ਸਿੱਧੇ ਨੇ, ਸੋਹਣੇ ਨੇ। ਬੰਗਲਾਦੇਸ਼ ਔਰ ਇੰਡੀਆ ਦੀ ਨਫ਼ਰਤ ਇਸ ਟਾਈਮ ਪੂਰਾ ਜਿਹਨੂੰ ਕਹਿੰਦੇ ਨੇ ਕਿ ਅਸਮਾਨੀ ਚੜੀ ਪਈ ਹੈ। ਇੰਡੀਅਨ ਪ੍ਰੀਮੀਅਰ ਲੀਗ ਚੋਂ ਬੰਗਲਾਦੇਸ਼ੀ ਖਿਡਾਰੀ ਨੂੰ ਕੱਢਿਆ। ਉਹਨਾਂ ਨੇ ਆਖਿਆ ਕਿ ਜੇ ਇਹ ਗੱਲ ਆ ਤੇ ਫਿਰ ਅਸੀਂ ਇੰਡੀਆ ਖੇਡਣ ਹੀ ਨਹੀਂ ਜਾਣਾ, ਸਿਕਿਉਰਿਟੀ ਥ੍ਰੈਟ ਨੇ, ਅਸੀਂ ਉਹਨੂੰ ਇਸ ਕਾਬਲ ਹੀ ਇਸ ਮੁਲਕ ਨੂੰ ਨਹੀਂ ਸਮਝਦੇ, ਸਾਡੇ ਖਿਡਾਰੀਆਂ ਨੂੰ ਖਤਰਾ ਹੈ। ਪਾਕਿਸਤਾਨ ਨਾਲ ਖਲੋ ਗਿਆ। ਆਈਸੀਸੀ 'ਚ ਰੌਲਾ ਚੱਲਿਆ, ਆਈਸੀਸੀ ਨੇ ਜਦੋਂ ਪੁੱਛ-ਜਾਣ ਸਭ ਕੀਤਾ ਆ ਤੇ ਪਾਕਿਸਤਾਨ ਔਰ ਬੰਗਲਾਦੇਸ਼ ਇੱਕ ਪਾਸੇ ਤੇ ਬਾਕੀ ਸਾਰੀ ਆਈਸੀਸੀ ਇੱਕ ਪਾਸੇ। ਬੰਗਲਾਦੇਸ਼ ਨੇ ਕਿਹਾ ਅਸੀਂ ਆਈਸੀਸੀ ਦੇ ਮੈਚ ਜਾਂ ਤਾਂ ਚੇਂਜ ਕਰੋ, ਅਸੀਂ ਭਾਰਤ ਨਹੀਂ ਖੇਡਣੇ, ਤੇ ਜਾਂ ਅਸੀਂ ਟੂਰਨਾਮੈਂਟ ਹੀ ਨਹੀਂ ਖੇਡਣਾ। ਉਹਨਾਂ ਨੂੰ ਕਰਤਾ ਬਾਹਰ। ਉਹਨਾਂ ਦੀ ਥਾਂ ਲੈ ਆਂਦਾ ਆਇਰਲੈਂਡ ਨੂੰ। ਹੁਣ ਪਾਕਿਸਤਾਨ ਹੈ ਜਿਹੜਾ ਇਸ ਟਾਈਮ ਉਹਦੇ ਲਈ ਪ੍ਰਾਈਮ ਮਿਨਿਸਟਰ ਦੇ ਨਾਲ ਗੱਲਬਾਤ ਹੋਣ ਤੋਂ ਬਾਅਦ ਉਹਨਾਂ ਦਾ ਮੁੱਢਲਾ ਬਿਆਨ ਇਹ ਸੀਗਾ ਕਿ ਜੀ ਸਾਰੇ ਆਪਸ਼ਨ ਖੁੱਲੇ ਨੇ। ਅਸੀਂ ਇਹ ਵੀ ਕਹਿ ਸਕਦੇ ਹਾਂ ਕਿ ਅਸੀਂ ਨਹੀਂ T20 ਵਰਲਡ ਕੱਪ ਖੇਡਣਾ, ਅਸੀਂ ਇਹ ਵੀ ਕਹਿ ਸਕਦੇ ਹਾਂ ਕਿ ਅਸੀਂ ਇੰਡੀਆ ਦੇ ਨਾਲ ਮੈਚ ਨਹੀਂ ਖੇਡਣਾ, ਅਸੀਂ ਇਹ ਵੀ ਕਹਿ ਸਕਦੇ ਹਾਂ ਕਿ ਅਸੀਂ ਭਾਰਤ ਜਾ ਕੇ ਨਹੀਂ ਖੇਡਣਾ, ਅਸੀਂ ਵੀ ਬੰਗਲਾਦੇਸ਼ ਤਰ੍ਹਾਂ ਵੈਨਿਊ ਜਿਹੜੇ ਚੇਂਜ ਕਰਨਾ। ਇੰਡੀਆ ਨੇ ਵੀ ਤੇ ਪਾਕਿਸਤਾਨ ਆ ਕੇ ਖੇਡਣ ਤੋਂ ਨਾ ਕੀਤੀ ਸੀ ਨਾ, ਇਹ ਤੇ ਹੁਣ ਬਦਲੇ ਚੱਲਣ ਡੇ ਨੇ। ਸੋ ਖੇਡ ਜਿਹੜਾ ਉਹਨੂੰ ਨਫ਼ਰਤ ਭਰਾ ਕਿੰਨੇ ਕੀਤਾ, ਇਹ ਭਾਰਤ ਵਾਲੇ ਪਾਸੇ ਸ਼ੁਰੂਆਤ ਹੋਈਆਂ, ਹੁਣ ਕੀਤੀਆਂ ਭਾਰਤ ਦੀਆਂ ਨੇ। ਇਹ ਬਦਲਾ ਲੈਣ ਵਾਲੇ ਮਾਮਲੇ ਦੇ ਵਿੱਚ ਸਾਹਮਣੇ ਆਉਣ ਡੇ ਨੇ। ਔਰ ਕੱਲੇ ਭਾਰਤ ਦੀਆਂ ਨਹੀਂ, ਇਹ ਹੁਣ ਵੇਖੋ ਕਿ ਦੋ ਮੁਲਕ ਨੇ ਜਿਹੜੇ ਉਹਨਾਂ ਦੇ ਇਤਰਾਜ਼ ਨੇ, ਭਾਵੇਂ ਸਿਆਸੀ ਨੇ ਭਾਵੇਂ ਜੋ ਵੀ ਹੈ, ਸ਼ੁਰੂਆਤ ਕਿਨੇ ਕੀਤੀਆਂ। ਸੋ ਖੇਡ ਨੂੰ ਖੇਡ ਨਹੀਂ ਰਹਿਣ ਦਿੱਤਾ ਗਿਆ, ਖੇਡ ਨੂੰ ਜ਼ਹਿਰੀ ਭਾਰਤ ਵਾਲੇ ਪਾਸੇ ਕੀਤਾ ਗਿਆ। ਔਰ ਹੁਣ ਪਾਕਿਸਤਾਨ ਹੈ ਜਿਹੜਾ ਉਹ ਇਹ ਵੀ ਖਬਰਾਂ ਲੱਭ ਰਹੀਆਂ ਨੇ ਕਿ ਸ਼ਾਇਦ ਪਾਕਿਸਤਾਨ ਟੂਰਨਾਮੈਂਟ ਤੇ ਖੇਡ ਲਵੇ ਪਰ ਭਾਰਤ ਦੇ ਨਾਲ ਮੈਚ ਨਾ ਖੇਡੇ। ਇਹਦਾ ਜੋ ਵੀ ਐਲਾਨ ਹੋਇਆ ਜਾਂ ਜੋ ਵੀ ਪਾਕਿਸਤਾਨੀ ਸਰਕਾਰ ਨੇ ਫੈਸਲਾ ਲਿਆ ਜਾਂ ਇਹ ਕਹਿਤਾ ਕਿ ਨਹੀਂ ਜੀ ਅਸੀਂ ਆਈਸੀਸੀ T20 ਵਰਲਡ ਕੱਪ ਨਹੀਂ ਖੇਡਣਾ, ਜਿਹਦੇ ਜਵਾਬ 'ਚ ਆਈਸੀਸੀ ਪਾਕਿਸਤਾਨ ਤੇ ਪਾਬੰਦੀਆਂ ਵੀ ਲਾ ਸਕਦਾ ਹੈ, ਫੰਡ ਵੀ ਬੰਦ ਕਰ ਸਕਦਾ ਹੈ। ਇਹ ਸਾਰੇ ਐਲਾਨਾਂ ਦੇ ਵਾਸਤੇ ਸ਼ੁੱਕਰਵਾਰ ਤੱਕ ਜਾਂ ਫਿਰ ਸੋਮਵਾਰ ਤੱਕ ਸਾਨੂੰ ਉਡੀਕ ਕਰਨੀ ਪਏਗੀ ਕਿ ਕੀ ਡਿਸੀਜਨ ਹੋਏ ਨੇ ਔਰ ਕੀ ਡਿਸੀਜਨ ਲਏ ਗਏ। ਜੀ ਮਸੂਦ, ਇਹਦੇ ਨਾਲ ਹੀ ਅਸੀਂ ਆਪਣੇ ਸਰੋਤਿਆਂ ਕੋਲ ਲੈਣੀ ਇਜਾਜ਼ਤ, ਪਰ ਜਾਣ ਤੋਂ ਪਹਿਲੇ ਉਹੀ ਇਹ ਗੱਲ ਜਿਹੜੀ ਸੀ ਹਰ ਵਾਰ ਕਰੀ ਜਾਂਦੀ। ਇਹ ਖਬਰਾਂ ਤੁਹਾਡੇ ਵਾਸਤੇ ਪੰਜਾਬੀ ਰੇਡੀਓ USA ਦੇ ਨੈਸ਼ਨਲ ਔਰ ਇੰਟਰਨੈਸ਼ਨਲ ਰੇਡੀਓ ਨੈਟਵਰਕ ਦੇ ਨਾਲ ਪੰਜਾਬੀ ਰੇਡੀਓ USA ਦੇ ਫੇਸਬੁੱਕ, YouTube, Instagram, TikTok ਤੇ ਪੇਸ਼ ਕੀਤੀਆਂ ਜਾਂਦੀਆਂ। ਇਹ ਸਾਡੇ ਸਾਰੇ ਡਿਜੀਟਲ ਪਲੇਟਫਾਰਮ ਨੇ ਜਿਹੜੇ, ਪਹਿਲਾਂ ਤਾਂ ਇਹਨਾਂ ਨੂੰ ਜੁਆਇਨ ਕਰੋ, ਸਬਸਕ੍ਰਾਈਬ ਕਰੋ, ਘੰਟੀ ਦਾ ਬਟਨ ਦਬਾਓ ਤਾਂ ਜੇ ਤੁਹਾਡੇ ਤੱਕ ਹਰ ਕਿਸਮ ਦੀਆਂ ਅਪਡੇਟਸ ਨੇ ਜਿਹੜੀਆਂ ਉਹ ਪਹੁੰਚਦੀਆਂ ਰਹਿਣ। ਤੇ ਇਹ ਖਬਰਾਂ ਹਫਤੇ 'ਚ 5 ਦਿਨ ਮੰਡੇ ਟੂ ਫਰਾਈਡੇ ਅਸੀਂ ਪੰਜਾਬੀ ਰੇਡੀਓ USA ਦੇ ਨੈਸ਼ਨਲ ਇੰਟਰਨੈਸ਼ਨਲ ਰੇਡੀਓ ਨੈਟਵਰਕ ਦੇ ਨਾਲ ਇਹਨਾਂ ਡਿਜੀਟਲ ਪਲੇਟਫਾਰਮਸ ਲੈ ਕੇ ਆਉਂਦੇ ਆ। ਜੇ ਸਮਝਦੇ ਜੇ ਕਿ ਇਹ ਖਬਰਾਂ ਤੁਹਾਡੇ ਕਾਰੋਬਾਰ ਦੇ, ਵਪਾਰ ਦੇ ਵਧਾਅ ਵਾਸਤੇ ਫਾਇਦਾਮੰਦ ਸਾਬਤ ਹੋ ਸਕਦੀਆਂ ਤੇ ਤੁਸੀਂ ਇਹਨਾਂ ਨੂੰ ਸਪਾਂਸਰ ਵੀ ਕਰ ਸਕਦੇ ਜੇ। ਉਸੇ ਤਰ੍ਹਾਂ ਜਿੱਦਾਂ ਥੱਲੇ ਸਾਡੇ ਬੈਨ ਚੱਲ ਰਿਹਾ ਆ, ਇਹ ਬੈਨਰ ਐਡ, ਜਾਂ ਤੁਸੀਂ ਚਾਹੁੰਦੇ ਜੇ ਕਿ ਖਬਰਾਂ ਦੀਆਂ ਜਦੋਂ ਸ਼ੁਰੂ 'ਚ ਕੋਈ ਦੱਸਦੇ ਨੇ ਤੇ ਉਸ ਤੋਂ ਬਾਅਦ ਵਿੱਚ ਘਰ ਕੇ ਜਾਈਏ ਇੱਥੇ ਜਾਂ ਆਖਿਰ ਤੇ ਸਾਡਾ ਕਮਰਸ਼ੀਅਲ ਚੱਲੇ, ਤੇ ਉਹਦੇ ਵਾਸਤੇ ਵੀ ਤੁਸੀਂ ਡੈਡੀਕੇਟਡ ਸਪਾਂਸਰਸ਼ਿਪ ਹੈ ਜਿਹੜੀ ਲੈ ਸਕਦੇ ਜੀ। ਪਰ ਇਹਦੇ ਵਾਸਤੇ ਤੁਹਾਨੂੰ ਟੈਲੀਫੋਨ ਕਾਲ ਕਰਨੀ ਪਏਗੀ ਔਰ ਨੰਬਰ ਹੈ 408 272 5200 4082725200। ਇਹਦੇ ਨਾਲ ਹੀ ਅਪਡੇਟ ਪਾਕਿਸਤਾਨ ਦੇ ਵਿੱਚੋਂ ਸਾਨੂੰ ਦਿਓ ਇਜਾਜ਼ਤ। ਅਗਲੇ ਅਪਡੇਟ ਪਾਕਿਸਤਾਨ ਤੱਕ ਲਈ ਮੇਰਾ ਤੁਹਾਡਾ ਸਾਡਾ ਸਾਰਿਆਂ ਦਾ ਰੱਬ ਰਾਖਾ।